ਇਹ ਤੁਹਾਨੂੰ ਸੁਣਾਵਣ ਲੱਗਿਆ ਵੀ ਰਾਂਝਾ ਜਿਸਲੇ ਰਾਹ ਦੇ ਵਿੱਚ ਜਾਂਦਾ ਹੈ ਮਗਰ ਹੀਰ ਦੇ ਜਾਂਦਾ ਪਿਆ ਹੁੰਦਾ ਹੈ, ਉੱਥੇ ਅੱਗੇ ਇੱਕ ਯਾੜੀ ਹੁੰਦਾ ਹੈ, ਭੇਡਾਂ ਚਾਰਦਾ ਪਿਆ ਹੁੰਦਾ ਹੈ, ਤੇ ਇਹ ਯਾੜੀ ਵਾਲਾ ਇੱਕ ਨਕਸ਼ਾ ਦਾਇਰ ਕੀਤਾ ਗਿਆ। ਉੱਥੇ ਫਿਰ ਉਹ ਰਾਂਝੇ ਨੂੰ ਇੱਕ ਬੁਝਾਰਤ ਪਾਉਂਦਾ ਵੀ ਭਲਾ ਇਹ ਫਕੀਰ ਪੂਰਾ ਹੈ ਜਾਂ ਨਹੀਂ। ਜਿਸਲੇ ਉਹ ਫਿਰ ਉਹਨੂੰ ਸਵਾਲ ਕਰਦਾ ਹੈ ਨਾ ਯਾੜੀ, ਤੇ ਰਾਂਝੇ ਅੱਗੇ ਰਾਂਝੇ ਨੂੰ ਆਂਦਾ ਹੈ, ਤੇ ਉੱਥੇ ਫਿਰ ਉਹ ਬਹਿ ਜਾਂਦੇ ਨੇ। ਅੱਛਾ। ਯਾੜੀ ਹੱਸ ਕੇ ਮੋੜ ਵਿਛਾ ਪੂਰਾ। ਅੱਛਾ। ਪੂਰਾ ਵੀ ਚੌਂਕੜੀ ਮਾਰ ਤੇ ਬਹਿ ਗਏ। ਅੱਛਾ। ਯਾੜੀ ਹੱਸ ਕੇ ਮੋੜ ਵਿਛਾ ਪੂਰਾ, ਬਾਂਹ ਪਕੜਨ ਜੇਠੇ ਨੂੰ ਬੈਠ ਗਿਆ। ਗੱਲਾਂ ਨਾਲ ਪਿਆਰ ਦੇ ਕਰਨ ਲੱਗਾ, ਮਗਰੋਂ ਭੇਡਾਂ ਨੂੰ ਉੱਠ ਬਘਿਆੜ ਪਿਆ। ਪਾਲੀ ਰਾਂਝੇ ਨੂੰ ਚਾਹ ਲਲਕਾਰਿਆ ਈ, ਰਾਂਝਾ ਉੱਠ ਬਘਿਆੜ ਦੇ ਮਗਰ ਪਿਆ। ਵਾਰਸ ਕੋਲਾ ਯਾਰ ਸੰਭਾਲੀਆਂ ਨੇ, ਲੈ ਲੈ ਸੱਤ ਤੇ ਭੇਡ ਇੱਕ ਪਾੜ ਗਿਆ। ਅੱਛਾ। ਹੁਣ ਕਈ ਏਡੇ ਏਡੇ ਬੰਦੇ ਡੂੰਘੇ ਹੋਵਣ ਦੇ ਸੋਚ ਵਿਰਲਾ ਜਿਹਨੂੰ ਇਸ ਗੱਲ ਦਾ ਪਤਾ ਹੋਵੇਗਾ ਵੀ ਇਹ ਲੈ ਲੈ ਸੱਤ ਤੇ ਭੇਡ ਜਿਹੜੀ ਇਹ ਕੀ ਹੈ। ਅੱਛਾ। ਇਹ ਕਿਹਨੂੰ ਆਂਦੇ ਨੇ? ਸਹੀ ਹੈ। ਇਹ ਕਿਹੜੀ ਗੱਲ ਗਿਣੀ ਗਈ? ਅੱਛਾ। ਪਾਲੀ ਰਾਂਝੇ ਨੂੰ ਚਾਹ ਲਲਕਾਰਿਆ ਈ, ਰਾਂਝਾ ਉੱਠ ਬਘਿਆੜ ਦੇ ਮਗਰ ਪਿਆ। ਵਾਰਸ ਅਯਾਲ ਕੁੱਲ ਸੰਭਾਲੀਆਂ ਨੇ, ਲੈ ਲੈ ਸੱਤ ਤੇ ਭੇਡ ਇੱਕ ਪਾੜ ਗਿਆ। ਅੱਛਾ। ਇਹ ਸੱਤ ਭੇਡਾਂ ਤੇ ਲੇਲਾ ਜਿਹੜਾ ਲੋਭ ਕਰੋਧ ਹੰਕਾਰ ਗਮਾਨ ਦੁਨੀਆਦਾਰੀ, ਮਾਂ ਪਿਓ ਦਾ ਪੇਟ, ਮਾਂ ਦਾ ਪੇਟ, ਸਾਰਾ ਕੁਝ ਛੱਡ ਤੇ ਫਕੀਰ ਹੋ ਗਿਆ। ਇਹ ਸੱਤ ਚੀਜ਼ਾਂ ਉਹ ਬਣਦੀਆਂ ਨੇ। ਤੇ ਹੁਣ ਰਾਂਝਾ ਮਾਨਾ ਸਵਾਲ ਅਯਾਲ ਦਾ ਜੀ ਨਾਰਾ ਗੱਜ ਕੇ ਕੂਕ ਪਕਾਰਿਆ ਈ, ਕਾਢੇ ਜਿਹੜੋ ਨਹਿਰ ਨੂੰ ਚਿੱਕ ਦਿੱਤਾ, ਵਿੱਚ ਰੜੇ ਦੇ ਆਲ ਨਤਾਰਿਆ ਈ, ਮਾਰੇ ਖੌਫ ਦੇ ਤੁਰ ਤੋਂ ਉੱਠ ਨੱਠਾ ਰਾਂਝੇ ਨਹਿਰ ਤੋਂ ਚਾਲ ਲਲਕਾਰਿਆ ਈ, ਜਿਵੇਂ ਬੰਦਾ ਲੜਕਰ ਮਾਰਦਾ ਵੀ ਚੱਲ ਮੈਂ ਤੇਰੇ ਮਗਰ। ਘੁਰਕੀ ਵੱਟ ਬਘਿਆੜ ਖੜਾ ਹੋਇਆ, ਰਾਂਝੇ ਖਪਰਾ ਖਿੱਚ ਕੇ ਮਾਰਿਆ ਈ, ਪਟੜੇ ਵਾਂਗ ਜ਼ਮੀਨ ਤੇ ਢਹਿ ਪਿਆ, ਰਾਂਝੇ ਨਾਲ ਚਿਮਟੇ ਢਿੱਡ ਪਾੜਿਆ ਈ। ਵਾਰਸ ਸ਼ਾਹ ਅਯਾਲ ਦੇ ਕੋਲ ਲਿਆ ਕੇ ਵੇਖ ਕੁਦਰਤਾਂ ਤੋਂ ਬਲਹਾਰਿਆ ਈ। ਯਾਲੀ ਸਮਝਾਏ ਹੈ ਫਕਰ ਸਾਬਤ ਕਰਾਮਾਤ ਦੇ ਨਾਲ ਭਰਪੂਰ ਹੈ ਜੀ, ਸਾਦਕ ਇਸ਼ਕ ਦੇ ਵਿੱਚ ਹਲਾਕ ਹੋਇਆ ਕੀਤਾ ਜ਼ਰਾ ਨਾ ਕੁਝ ਕਸੂਰ ਹੈ ਜੀ। ਮੇਰਾ ਤੁਰਤ ਸਵਾਲ ਸੂ ਮੰਨ ਲਿਆ, ਰੱਖ ਅੱਖੀਆਂ ਤੇ ਮਨਜ਼ੂਰ ਹੈ ਜੀ, ਵਿੱਚ ਰਾਹ ਖੁਦਾ ਦੇ ਸੀਸ ਤਾਈਂ ਰੱਖੇ ਧਿਆਨ ਜ਼ਰੂਰ ਕਬੂਰ ਹੈ ਜੀ। ਹੱਥ ਜੋੜਾ ਯਾਲੀ ਨੇ ਪੈਰ ਪਕੜੇ, ਤੇਰੇ ਕਸ਼ਫ ਦਾ ਨੂਰ ਜ਼ਹੂਰ ਹੈ ਜੀ। ਵਾਰਸ ਹੱਸ ਕੇ ਆਖਦਾ ਜਾ ਭਾਈ, ਜੋ ਕੁਝ ਬੋਲਿਓ ਸਭ ਮਨਜ਼ੂਰ ਹੈ। ਉਹਨੂੰ ਸਾਬਤ ਹੋ ਗਿਆ ਵੀ ਫਕੀਰ ਹੈ, ਅਸਲੀ ਫਕੀਰ ਹੈ। ਫਿਰ ਜਿਹੜਾ ਕੁਛ ਉਹਨੇ ਆਖਿਆ ਜਾਂ ਉਹਨੇ ਆਖਿਆ ਉਹਦੇ ਤੋਂ ਇਲਾਵਾ ਰਾਂਝਾ ਫਿਰ ਮੰਨ ਗਿਆ। ਰਾਂਝੇ ਆਖਿਆ, ਰਾਂਝੇ ਕਿਹਾ ਯਾਲੀ ਨੂੰ ਬੈਠ ਭਾਈ। ਰਾਂਝੇ ਆਖਿਆ ਯਾਲੀ ਨੂੰ ਬੈਠ ਭਾਈ, ਭੇਤ ਕਿਸੇ ਦਾ ਮੂਲ ਨਾ ਫਟ ਜਾਏ। ਭੇਤ ਨਹੀਂ ਦੱਸਣਾ ਚਾਹੀਦਾ, ਭੇਤ ਦੱਸਣਾ ਕਿਸੇ ਦਾ ਭਲਾ ਨਹੀਂ, ਮਰਦ ਸੋਈ ਜੋ ਵੇਖ ਦਮ ਘੁੱਟ ਜਾਏ। ਹਰ ਗਜ ਭੇਤ ਹੀ ਕਿਸੇ ਦਾ ਨਾ ਦੇਈਏ, ਮਾਰ ਮਾਰ ਕੇ ਤੇ ਭਾਵੇਂ ਨਖੁੱਟ ਜਾਏ। ਗੱਲ ਜਿਉ ਦੇ ਵਿੱਚ ਹੀ ਰਹਿ ਖੁਫੀਆ ਕਾਂਗ ਵਾਂਗ, ਪੰਜਾਲ ਨਾ ਸੁੱਟ ਜਾਏ। ਭੇਤ ਦੱਸਣਾ ਕਿਸੇ ਦਾ ਭਲਾ ਨਹੀਂ, ਭਾਵੇਂ ਪੁੱਛ ਕੇ ਲੋਕ ਨਖੁੱਟ ਜਾਏ। ਵਾਰਸ ਸ਼ਾਹ ਨਾ ਭੇਤ ਸੰਦੂਕ ਖੁੱਲੇ, ਭਾਵੇਂ ਜਾਣ ਦਾ ਜੰਦਰਾ ਟੁੱਟ ਜਾਏ। ਅੱਲਾਹ ਤਾਲਾ ਆਂਦਾ ਵੀ ਮੈਂ ਜੋ ਤੇਰੇ ਤੇ ਪਰਦਾ ਪਾਣਾ, ਤੇ ਬੰਦਾ ਤੂੰ ਵੀ ਇਹਦੇ ਤੇ ਤੂੰ ਵੀ ਪਰਦਾ ਪਾ ਲੈ। ਭੇਤ ਨਹੀਂ ਦੱਸਣਾ ਚਾਹੀਦਾ। ਅੱਗੋਂ ਫਿਰ ਉਹਨੇ ਇੱਕ ਦੋ ਮਿਹਣੇ ਮਾਰੇ ਯਾੜੀ ਨੇ। ਜਿਸਲੇ ਮਿਹਣਾ ਮਾਰਿਓ ਸੁਣਾ ਤੇ ਬੜਾ ਭੈੜਾ ਮਿਹਣਾ ਮਾਰਿਆ ਸੂ। ਮਾਰ ਆਸ਼ਕਾਂ ਦੀ ਲੱਜ ਲਾਇਆ ਈ, ਯਾਰੀ ਲਾ ਕੇ ਘਿੰਨ ਲੈ ਜਾਵਣੀ ਸੀ। ਇਕੇ ਯਾਰੀ ਹੀ ਮੂਲ ਨਾ ਲਾਵਣੀ ਸੀ, ਕਿ ਹੀਰੀ ਮਾਰ ਮਕਾਵਣੀ ਸੀ। ਅੰਤ ਖੇੜਿਆਂ ਵਿਆਹ ਲੈ ਜਾਵਣੀ ਸੀ, ਯਾਰੀ ਉਸ ਦੇ ਨਾਲ ਕੀ ਲਾਵਣੀ ਸੀ। ਮੰਗ ਵਿਆਹ ਕੇ ਲੈ ਗਏ ਜਿਉਂਦੇ ਤੋਂ ਮਰ ਜਾਵਣਾ, ਲੀਕ ਨਾ ਲਾਵਣੀ ਸੀ। ਲੈ ਕੇ ਹੀਰ ਤਾਈਂ ਕਿਤੇ ਨੱਠ ਜਾਂਦੋ, ਏਡੀ ਧੁੰਮ ਕਿਉਂ ਮੂਰਖਾ ਪਾਵਣੀ ਸੀ। ਮਰ ਜਾਵਣਾ ਸੀ ਦਰ ਯਾਰ ਦੇ ਤੇ, ਮਰ ਜਾਵਣਾ ਸੀ ਦਰ ਯਾਰ ਦੇ ਤੇ। ਮੁੰਡੋ ਸਮਝ ਕੇ ਪਾਂਡੇ ਚਾਵਣੀ ਸੀ, ਕਿ ਹੀਰੀ ਮਾਰ ਮਕਾਵਣੀ ਸੀ, ਕਿ ਆਪਣੀ ਜਾਨ ਗਵਾਵਣੀ ਸੀ। ਵਾਰਸ ਸ਼ਾਹ ਜੇ ਮੰਗ ਲੈ ਗਏ ਖੇੜੇ, ਦਾੜੀ ਪਰੇ ਦੇ ਵਿੱਚ ਮਨਾਵਣੀ।
ਸਹੀ ਹੈ। ਅੱਗੇ ਫਿਰ ਯਾੜੀ ਕੀ ਆਂਦਾ ਯਾੜੀ ਆਖਦਾ ਜੋਗੀਆ ਤਰਸ ਆਵੇ ਤੈਨੂੰ ਵੇਖ ਜਵਾਨ ਸ਼ਕੀਲ ਜਿਹਾ। ਇਹ ਤੁਸੀਂ ਵੇਖੋ ਫਿਕਰਾ ਕਿੱਧਰ ਦਾ ਜਾਂਦਾ ਕਿੱਧਰ ਨੂੰ ਕਿੱਥੇ ਕਿੱਥੇ ਪਹੁੰਚਾਉਂਦਾ। ਪਾਲੀ ਆਖਦਾ ਜੋਗੀਆ ਤਰਸ ਆਵੇ ਤੈਨੂੰ ਵੇਖ ਜਵਾਨ ਸ਼ਕੀਲ ਜਿਹਾ। ਸੈਦਾ ਪੱਕਾ ਦੁਸ਼ਮਣ ਤੇਰੀ ਜਾਣਦਾ ਹੈ ਜਿਸ ਦਾ ਖੌਫ ਮਾਰੇ ਇਜ਼ਰਾਈਲ ਜੀ। ਆ ਜਾਣ ਬੁੱਝ ਤਕਸੀਰ ਸਹੇੜਿਓ ਹੀ ਕਿਬਰ ਮਾਰ ਕੇ ਤੇ ਇਜ਼ਰਾਈਲ ਜੀ ਆ। ਨੀਅਤ ਸਾਫ ਸੇਤੀ ਬੇੜਾ ਪਾਰ ਤੇਰਾ ਬੁਰਾ ਕੰਮ ਨਾ ਗੈਰ ਦਲੀਲ ਜੀ। ਮੌਲਵੀ ਵੀ ਅਲਮਾ ਵੀ ਕੁਰਾਨ ਵੀ ਹੀਰ ਵੀ ਸੈयद ਵਾਰਸ ਸ਼ਾਹ ਵੀ ਸਾਰਿਆਂ ਨੇ ਇਹ ਗੱਲ ਆਖੀ ਵੀ ਗੱਲ ਜਿਹੜੀ ਉਹ ਨੀਅਤ ਹੈ। ਬੰਦੇ ਦੀ ਨੀਅਤ ਸਹੀ ਤੇ ਸਾਰਾ ਕੁਝ ਸਹੀ। ਨੀਅਤ ਸਾਫ ਸੇਤੀ ਬੇੜਾ ਪਾਰ ਤੇਰਾ ਬੁਰਾ ਕੰਮ ਨਾ ਗੈਰ ਦਲੀਲ ਜਿਹਾ। ਫੇਰ ਵੇਖਣੇ ਵਿੱਚ ਨਾ ਆਉਂਦਾ ਹੈ ਤੇਰਾ ਚਮਕਦਾ ਹੁਸਨ ਕਦੀਲ ਜਿਹਾ। ਸੋਹਣਾ ਕੱਦ ਸੀ ਸਰੂ ਦੇ ਵਾਂਗ ਦਿਸਦਾ ਹੋਇਆ ਜੋਗਿਆ ਖੁਸ਼ਕ ਮਗੀਲ ਜਿਹਾ। ਸ਼ਹਿਬਾਜ਼ ਆਮਾਦ ਆਬਾਦ ਸੀ ਅੱਜ ਉਲਵਾਂ ਤੇ ਮਿਸਲ ਚੀਲ ਜਿਹਾ। ਆਜਜ਼ ਹੋ ਕਮਾਮਦੋ ਇਸਮੇ ਆਜ਼ਮ ਤੁਰਤ ਹੋ ਜਾਂਦੋ ਇਸਰਾਫੀਲ ਜਿਹਾ। ਇਜਰ ਯੂਸਫੀ ਤੇ ਕਦੀ ਸਬਰ ਕਰ ਦੋ ਹੁੰਦੋ ਨਾਰ ਤੋਂ ਨੂਰ ਖਲੀਲ ਜਿਹਾ। ਤਕਵਾ ਬੰਨ ਨਮਰੂਦ ਦੀ ਚਿਖਾ ਚੜਦਾ ਹੁੰਦੋ ਨਾਰ ਤੋਂ ਨੂਰ ਖਲੀਲ ਜਿਹਾ। ਕਸਾ ਕਰੂ ਖਲੀਲ ਦਾ ਝੱਲ ਜਾਂਦੋ ਹੁੰਦੋ ਜ਼ਿਬਾ ਹਜ਼ਰਤ ਇਸਮਾਈਲ ਜਿਹਾ। ਸ਼ਮਾ ਹੁਸਨ ਤੇ ਵਾਂਗ ਪਤੰਗ ਸੜਿਓ ਰਿਆ ਰੰਗ ਨਾ ਉਹ ਰੰਗੀਲ ਜਿਹਾ। ਛੰਨੇ ਚੂਰੀਆਂ ਦੇ ਖਾ ਖਾ ਗਰਕ ਕੀਤੇ ਆਇਓ ਖਪਰਾ ਪਕੜ ਨਬੀਲ ਜਿਹਾ। ਇਸ ਕੰਮ ਨਾਲੋਂ ਕਿਤੇ ਡੁੱਬ ਮਾਰਦਾ ਹੁੰਦੋ ਮਰਦ ਜੇ ਜੱਟ ਅਸੀਲ ਜੀ। ਗੱਲ ਸੁਣਦਿਆਂ ਨਾਥ ਹੈਰਾਨ ਹੋਇਆ ਮੀਟ ਅੱਖੀਆਂ ਤੇ ਖਲਾ ਫੀਲ ਜਿਹਾ। ਸੱਦ ਪੈਂਡੇ ਦੇ ਰੰਗਪੁਰ ਜਾਪਦਾ ਸੀ ਕਿ ਦੂਰ ਹੋਇਆ ਲੱਖ ਮੀਲ ਜਿਹਾ। ਗਿੱਦੜ ਵਾਂਗ ਜਾਪੇ ਅੱਜ ਦਿਸ ਤੇਰੀ ਦਿਸੇ ਜਫਾ ਤੋਂ ਛੁਤਰ ਦੇ ਡੀਲ ਜਿਹਾ। ਫਿਰ ਸੈ ਮੰਗਦਾ ਪਿੰਡ ਖਵਾਰ ਹੁੰਦਾ ਪਿੱਛੇ ਹੀਰ ਦੇ ਉਹ ਦਲੀਲ ਜਿਹਾ। ਪਿੰਡੇ ਲਾਪ ਭੂਤਾ ਬਧੂਤ ਬਣਿਓ ਹੋਇਓ ਰਾਂਝਿਆ ਸਾਂਗ ਜੋ ਭੀਲ ਜਿਹਾ। ਧੁੱਪੇ ਚਮਕਦੀ ਗਾਲਾ ਨਾਰ ਵਰਗੀ ਕਾਲਾ ਕਮਟ ਹੋਇਆ ਪਿੰਡਾ ਨੀਲ ਜਿਹਾ। ਮੇਰੇ ਆਖਣੇ ਨੂੰ ਮੰਦਾ ਸਮਝ ਨਹੀਂ ਗੁੱਸਾ ਖਾ ਕੇ ਹੋ ਕੜੀਲ ਜਿਹਾ। ਵਾਰਸ ਸ਼ਾਹ ਫਕੀਰ ਨੇ ਸੱਚ ਕਿਹਾ ਅੱਗੇ ਹੱਕ ਦੇ ਝੂਠ ਕਬੀਲ ਜੀ। ਅਬੀਲ ਕਬੀਲ ਹਰਾਂ ਵੀ ਝੂਠ ਹੀ ਮਾਰਿਆ ਸੀ ਨਾ। ਇੱਕ ਜਾਂ ਤੇ ਲਿਖਦਾ ਅਬੀਲ ਕਬੀਲ ਦਾ ਜੰਗ ਹੋਇਆ ਸੁਣਿਆ ਹੋਇਆ ਹੀ ਯੂਸਫ ਦੇ ਬਾਣਿਆਂ ਹਾਂ। ਸਭ ਤੋਂ ਪਹਿਲੇ ਅਬੀਲ ਕਬੀਲ ਦਾ ਜੰਗ ਹੋਇਆ ਸੀ ਨਾ। ਭਰਾ ਨੇ ਭਰਾ ਨੂੰ ਮਾਰਿਆ ਜਿੱਥੇ